ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਇਹ ਜਿਹੜੀ ਖਬਰ ਆ ਉਹ ਫਰੌਤੀ ਮੰਗਣ ਦੇ ਮਾਮਲੇ ਦੇ ਨਾਲ ਜੁੜੀ ਹੈ, ਪਰ ਇੱਕ ਸੋਸ਼ਲ ਮੀਡੀਆ ਤੇ ਬੜੀ ਫੇਮਸ ਇੱਕ ਮਾਡਲ ਆ, ਇੱਕ ਬੀਬੀ ਆ ਜਿਹਦੇ ਨਾਲ ਇਹ ਖਬਰ ਜੁੜੀ ਆ। ਰੁਖਸਾਰ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ, ਪਰ ਉਹਦਾ ਪੂਰਾ ਨਾਮ ਹੈ ਰੁਖਸਾਰ ਅਚਕਜ਼ਈ। ਇਹ ਉਹ ਬੀਬੀ ਹੈ ਜਿਹਦੀ ਇੱਕ ਆਡੀਓ ਕਲਿੱਪ ਜਿਹੜੀ ਬੜੀ ਮਸ਼ਹੂਰ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ, ਜਿਹਦੇ ਵਿੱਚ ਇਹ ਕਹਿ ਰਹੀ ਸੀ ਵਿੰਟਰ ਆਉਣ ਵਾਲੇ ਆ ਉਹੀ। ਤੇ ਇਹ ਬੀਬੀ ਕਈ ਗਾਣਿਆਂ ਦੇ ਵਿੱਚ ਇੱਕ ਮਾਡਲ ਦੇ ਤੌਰ ਤੇ, ਇੱਕ ਅਦਾਕਾਰ ਦੇ ਤੌਰ ਤੇ ਕੰਮ ਕਰ ਚੁੱਕੀ ਆ, ਕਾਫੀ ਫੇਮਸ ਆ। ਤੇ ਇਹਦੀਆਂ ਕਲਿੱਪਸ ਤੁਸੀਂ ਅਕਸਰ ਹੀ ਦੇਖੀਆਂ ਹੋਣੀਆਂ ਸੋਸ਼ਲ ਮੀਡੀਆ ਦੇ ਉੱਤੇ, ਜਿਹਦੇ ਵਿੱਚ ਥਾਰ ਦੀਆਂ ਬਾਰੀਆਂ ਜਾਂ ਕਾਰਾਂ ਦੀਆਂ ਬਾਰੀਆਂ, ਦਰਵਾਜ਼ੇ ਜਿਹੜੇ ਡੋਰ ਨੇ ਉਹਨਾਂ ਨੂੰ ਬੜੇ ਜ਼ੋਰ ਦੇ ਨਾਲ ਮਾਰ ਰਹੀ ਹੈ ਕਿ ਆਹ ਚਾਹੀਦਾ, ਆਹ ਚਾਹੀਦਾ, ਇਹ ਚਾਹੀਦਾ। ਅੱਜ ਜਿਹੜੇ ਕਾਰਾਂ ਦੇ ਸ਼ੌਕੀਨ ਨੇ ਜਾਂ ਜਿਹੜੇ ਸੋਸ਼ਲ ਮੀਡੀਆ ਉੱਤੇ ਵਿਚਰਦੇ ਨੇ, ਟਿਕਟੌਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਜਾਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ, ਉਹ ਇਸ ਨਾਮ ਤੋਂ ਚੰਗੀ ਤਰ੍ਹਾਂ ਜਾਣੂ ਨੇ, ਰੁਖਸਾਰ ਅਚਕਜ਼ਈ। ਪਰ ਹੁਣ ਇਸ ਬੀਬੀ ਦਾ ਨਾਮ ਕ੍ਰਾਈਮ ਦੇ ਵਿੱਚ ਵੀ ਜੁੜ ਗਿਆ। ਪੀਲ ਪੁਲਿਸ ਦਾ ਇੱਕ ਜਿਹੜਾ ਪ੍ਰੈਸ ਰਿਲੀਜ਼ ਆ, ਜਿਹੜਾ ਜਿਹਦੇ ਵਿੱਚ ਦੱਸਿਆ ਗਿਆ ਕਿ ਇਹਦੇ ਨਾਲ 4 ਹੋਰ ਜਣੇ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਫਰੌਤੀ ਮੰਗਣ ਦੇ ਮਾਮਲੇ ਦੇ ਵਿੱਚ। ਤੇ ਫਰੌਤੀ ਦੇ ਵਿੱਚ ਟਾਰਗੇਟ ਕਰਦੇ ਸੀਗੇ ਸਾਊਥ ਏਸ਼ੀਅਨ ਕਮਿਊਨਿਟੀਜ਼ ਦੇ ਬੰਦਿਆਂ ਨੂੰ, ਭਾਈਚਾਰੇ ਦੇ ਬੰਦਿਆਂ ਨੂੰ, ਜਿਹਦੇ ਵਿੱਚ ਉਹਨਾਂ ਤੋਂ ਫਰੌਤੀ ਮੰਗਦੇ ਸੀਗੇ, ਉਹਨਾਂ ਨੂੰ ਡਰਾ ਧਮਕਾ ਕੇ। ਜਿਹੜਾ ਪੀਲ ਪੁਲਿਸ ਦਾ ਪ੍ਰੈਸ ਰਿਲੀਜ਼ ਆ, ਉਹਦੀ ਜਿਹੜੀ ਪੂਰੀ ਵਿਥਿਆ ਜਿਹੜੇ ਵਿੱਚ ਉਹ ਸਾਰਾ ਕੁਝ ਲਿਖਿਆ ਹੋਇਆ, ਉਹ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਜਿਹੜਾ ਉਹ ਮੈਂ ਤੁਹਾਨੂੰ ਦੱਸ ਦੇਣਾ। ਉਹ ਕਹਿੰਦੇ ਕਿ 5 more arrested in extortion related incidents in ਪੀਲ ਰੀਜਨ। ਪੀਲ ਇਲਾਕਿਆਂ ਦੇ ਵਿੱਚ ਜਿੰਨੇ ਵੀ ਐਕਸਟੋਰਸ਼ਨ ਦੇ ਮਾਮਲੇ ਵਾਪਰੇ ਸੀਗੇ, ਉਹਨਾਂ ਦੇ ਮਾਮਲਿਆਂ ਦੇ ਵਿੱਚ 5 ਹੋਰ ਜਣੇ ਜਿਹੜੇ ਨੇ ਪੁਲਿਸ ਨੇ ਅਰੈਸਟ ਕੀਤੇ ਨੇ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਜਿਹੜੀ ਸਾਊਥ ਏਸ਼ੀਅਨ ਬਿਜ਼ਨਸਮੈਨ ਸੀਗੇ, ਜਿਹੜੇ ਬਿਜ਼ਨੈਸਿਸ ਕਰਨ ਵਾਲੇ ਲੋਕ, ਉਹਨਾਂ ਨੂੰ ਜਿਹੜਾ ਮਿਸੀਸਾਗਾ ਤੇ ਬਰੈਂਪਟਨ ਦੇ ਇਲਾਕਿਆਂ ਦੇ ਵਿੱਚ ਟਾਰਗੇਟ ਕੀਤਾ ਗਿਆ ਸੀਗਾ। ਇੱਕ ਨਿਊ ਰਿਲੀਜ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਨੇ 21 ਜਣੇ ਜਿਹੜੇ ਨੇ ਹੁਣ ਤੱਕ ਅਰੈਸਟ ਕਰ ਚੁੱਕੇ ਨੇ, ਜਿਹਦੇ ਵਿੱਚ ਇਹਨਾਂ ਦੇ ਉੱਤੇ ਵੱਖ-ਵੱਖ 154 ਚਾਰਜਸ ਤੇ ਲਾਏ ਗਏ ਨੇ, ਕਿਉਂਕਿ ਐਕਸਟੋਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ, ਜਿਹਨੂੰ EITF ਵੀ ਕਿਹਾ ਜਾਂਦਾ, ਉਹਨੇ ਜਿਹੜੀ ਕਿ 2023 ਦੇ ਵਿੱਚ ਲਾਂਚ ਕੀਤੀ ਸੀ, ਉਹਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਜਿਹੜੇ ਵਿਕਟਮ ਸੀਗੇ ਉਹਨਾਂ ਨੂੰ ਕੰਟੈਕਟ ਕੀਤਾ ਗਿਆ ਸੋਸ਼ਲ ਮੀਡੀਆ ਖਾਤਿਆਂ ਦੇ ਉੱਤੋਂ, ਪਲੇਟਫਾਰਮਸ ਦੇ ਉੱਤੋਂ, WhatsApp ਦੇ ਉੱਤੋਂ, Facebook ਦੇ ਉੱਤੋਂ, ਤੇ ਫਿਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਸਾਨੂੰ ਫਰੌਤੀ ਦਿਓ। ਦੱਸਿਆ ਗਿਆ ਕਿ ਜਿਹੜੇ ਇਹ ਸ਼ੱਕੀ ਨੇ, ਉਹਨਾਂ ਦੇ ਵਿੱਚ ਉਹ ਮਨੀ ਉਹਨਾਂ ਤੋਂ ਮੰਗਦੇ ਸੀਗੇ, ਜਾਂ ਫਿਰ ਕਈ ਵਾਰੀ ਜਿਹੜਾ ਉਹ ਹਿੰਸਾ ਦਾ ਆਸਰਾ ਦੇ ਕੇ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਸੀਗੇ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸੀਗੇ। ਇਹ ਜਿਹੜੇ ਮਤਲਬ ਇੰਸੀਡੈਂਟਸ ਹੋਏ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਪ੍ਰੋਪਰਟੀ ਡੈਮੇਜ ਦੀ ਗੱਲ ਕਹੀ ਹੈ, ਥ੍ਰੈਟ ਆਫ ਵਾਇਲੈਂਸ ਕਿਹਾ, ਫਾਇਰ ਆਰਮਰ ਰਿਲੇਟਡ ਅਫੈਂਸਸ ਕਿਹਾ। ਜਿਹੜੇ 3 ਨੇ 5 ਸਸਪੈਕਟ ਦੇ ਵਿੱਚੋਂ ਇਹ ਬਰੈਂਪਟਨ ਦੇ ਰਹਿਣ ਵਾਲੇ ਨੇ, ਤੇ ਜਿਹੜੇ 2 ਨੇ ਉਹ ਹੈਮਿਲਟਨ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਰਹਿਣ ਵਾਲੇ ਨੇ। ਜਿਨ੍ਹਾਂ ਦੇ ਵਿੱਚੋਂ ਆਇਡੈਂਟੀਫਾਈ ਕੀਤੇ ਗਿਆ 25 ਸਾਲਾ ਹਰਮਨਜੀਤ ਸਿੰਘ, 44 ਸਾਲਾ ਤਜਿੰਦਰ ਤਤਲਾ, 21 ਸਾਲਾਂ ਦੀ ਰੁਖਸਾਰ ਅਚਕਜ਼ਈ, 24 ਸਾਲਾ ਦਿਨੇਸ਼ ਕੁਮਾਰ, 27 ਸਾਲਾ ਜਿਹੜਾ ਉਹ ਬੰਧੂਮਾਨ ਸੇਖੋਂ, ਇਹਨਾਂ ਦੇ ਨਾਮ ਦੱਸੇ ਗਏ ਨੇ। ਤੇ ਇਹਨਾਂ ਦੇ ਉੱਤੇ ਹੁਣ ਟੋਟਲ 61 ਜਿਹੜੇ ਚਾਰਜਸ ਨੇ ਉਹ ਇਹਨਾਂ ਦੇ ਉੱਤੇ ਲੱਗਣਗੇ। EITF ਐਕਸਟੋਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਜਿਹੜੀ ਆ, ਉਹਨੇ ਦੱਸਿਆ ਕਿ ਇਹ ਲਗਾਤਾਰ ਵਰਕ ਕਰ ਰਹੀ ਸੀ, ਕਲੋਜ਼ਲੀ ਇਨਵੈਸਟੀਗੇਟ ਕਰ ਰਹੀ ਸੀ ਮੈਟਰ ਨੂੰ। ਤੇ ਇਹ ਜਿਹੜਾ ਇਹਨਾਂ ਦਾ ਪਾਰਟਨਰਸ ਨੇ ਉਹ ਕੈਨੇਡਾ, ਤੇ ਕਈਆਂ ਦਾ ਨਾਮ ਦੱਸਿਆ ਗਿਆ ਕਿ US ਦੇ ਵਿੱਚ ਵੀ ਇਹਨਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਹਨਾਂ ਨੂੰ ਮਤਲਬ US ਦੇ ਵਿੱਚ ਵੀ ਜਿਹੜੇ ਮਾਮਲੇ ਵਾਪਰੇ ਨੇ, ਉਹਨਾਂ ਦੇ ਵਿੱਚ ਵੀ ਇਹਨਾਂ ਦਾ ਲਿੰਕ ਜਿਹੜਾ ਉਹ ਜਾ ਜੁੜਦਾ। ਉਹਨਾਂ ਨੇ ਨਾਲ ਹੀ ਇਹ ਗੱਲ ਦੱਸੀ ਗਈ ਹੈ ਕਿ ਜਿਹੜਾ ਵੀ ਬੰਦਾ, ਜਿਹਨਾਂ ਨੂੰ ਵੀ ਇਹਨਾਂ ਨੇ ਕਾਲ ਕੀਤੀ, ਜਿਨ੍ਹਾਂ ਦੇ ਵਿੱਚ ਹਰਮਨਜੀਤ ਸਿੰਘ, ਤਜਿੰਦਰ ਤਤਲਾ, ਰੁਖਸਾਰ ਅਚਕਜ਼ਈ, ਦਿਨੇਸ਼ ਕੁਮਾਰ ਤੇ ਬੰਧੂਮਾਨ ਜਿਹੜਾ ਸੇਖੋਂ ਆ, ਉਹਨਾਂ ਨੇ ਕਿਸੇ ਨੂੰ ਵੀ ਕਾਲ ਕੀਤੀ ਤਾਂ ਉਹ ਪੀਲ ਪੁਲਿਸ ਦੇ ਨਾਲ ਜਿਹੜਾ ਉਹ ਕੰਟੈਕਟ ਕਰੇ। ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਗੱਲ ਆਈ ਹੈ ਸਾਹਮਣੇ ਕਿ 20 ਫਾਇਰ ਆਰਮਸ, 11 ਕਿਲੋਗ੍ਰਾਮ ਮੈਥ ਤੇ 10,000 ਜਿਹੜੀ ਆ ਕੈਸ਼ ਜਿਹੜੀ ਮਨੀ ਹੁੰਦੀ ਹੈ ਕ੍ਰਾਈਮ ਦੇ ਨਾਲ ਇਨਵੋਲਵ, ਉਹ ਜਿਹੜੀ ਆ ਉਹ ਇਹਨਾਂ ਤੋਂ ਬਰਾਮਦ ਕੀਤੀ ਗਈ ਆ। ਇਸੇ ਇਨਵੈਸਟੀਗੇਸ਼ਨ ਦੇ ਵਿੱਚ ਪਹਿਲਾਂ ਚੱਲਦਿਆਂ ਇਸੇ ਇਨਵੈਸਟੀਗੇਸ਼ਨ ਦੇ ਦੌਰਾਨ 6 ਜਿਹੜੇ ਸਟੋਲਨ ਵਹੀਕਲਸ ਨੇ ਉਹ ਵੀ ਬਰਾਮਦ ਕੀਤੇ ਗਏ ਨੇ। ਸੋ ਇਹ ਬੀਬੀ ਬੜੀ ਮਸ਼ਹੂਰ ਆ, ਪਰ ਕ੍ਰਾਈਮ ਤੇ ਚਲੋ ਕੋਈ ਬੰਦਾ ਨੋਰਮਲ ਵੀ ਕਰਦਾ, ਸਧਾਰਨ ਬੰਦਾ ਵੀ ਕ੍ਰਾਈਮ ਕਰਦਾ, ਤੇ ਉਹ ਬੜੀ ਮਾੜੀ ਗੱਲ ਆ। ਪਰ ਇਹ ਸੋਸ਼ਲ ਮੀਡੀਆ ਤੇ ਉੱਤੇ ਕਾਫੀ ਇਹਦੀ ਫੋਲੋਇੰਗ ਆ, ਗਾਣਿਆਂ ਦੇ ਵਿੱਚ ਵੀ ਕੰਮ ਕਰ ਚੁੱਕੀ ਆ ਰੁਖਸਾਰ ਅਚਕਜ਼ਈ। ਤੇ 4 ਜਿਹੜੇ ਹੋਰ ਨਾਮ ਦਿੱਤੇ ਨੇ, ਉਹਨਾਂ ਮੁੰਡਿਆਂ ਦੇ ਨਾਲ ਇਹਨੂੰ ਜਿਹੜਾ ਉਹ ਅਰੈਸਟ ਕੀਤਾ ਗਿਆ, ਤੇ ਜਿਹਦੇ ਵਿੱਚ ਇਹਨਾਂ ਦੇ ਉੱਤੇ ਦੋਸ਼ ਲੱਗੇ ਨੇ ਕਿ ਇਹਨਾਂ ਨੇ ਸਾਊਥ ਏਸ਼ੀਅਨ ਬਿਜ਼ਨੈਸਿਸ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਕੀਤਾ, ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਫਰੌਤੀਆਂ ਮੰਗੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ